ਸਰ ਸਭ ਤੋਂ ਪਹਿਲਾਂ ਤਾਂ ਤੁਸੀਂ ਵੇਖਿਆ ਕਿ ਅੱਜ ਇੱਕ ਪ੍ਰੈਸ ਕਾਨਫਰੰਸ ਵੀ ਹੋਈ, ਜਿਹੜੇ ਜੰਗ ਦੇ ਵਜ਼ੀਰ ਨੇ ਅਮਰੀਕਾ ਦੇ, ਉਹਨਾਂ ਨੇ ਜਿਹੜਾ ਹੈ ਜੰਗ ਦੇ ਹਵਾਲੇ ਨਾਲ ਕਾਫੀ ਤਫਸੀਲਾਤ ਦੱਸੇ। ਇਹ ਦੱਸੋ ਕਿ ਇੱਕ ਬੜਾ ਵੱਡਾ ਮੈਸਿਵ ਬਿਲਡਅਪ ਹੋ ਰਿਹਾ ਹੈ, ਮਿਲਟਰੀ ਬਿਲਡਅਪ ਹੋ ਰਿਹਾ ਹੈ, ਔਰ ਦੱਸਿਆ ਜਾ ਰਿਹਾ ਹੈ ਕਿ ਹਜ਼ਾਰਾਂ ਦੀ ਤਾਦਾਦ ਜਿਹੜਾ ਉਹ ਫੌਜੀ ਪਹੁੰਚਾ ਦਿੱਤੇ ਗਏ ਨੇ। ਤੁਹਾਨੂੰ ਪਤਾ ਹੈ ਕਿ ਜੀ ਉਹਨਾਂ ਦੇ ਜਿਹੜੇ ਤਿਆਰਾ ਬਰਦਾਰ, ਜੰਗੀ ਤਿਆਰਾ ਬਰਦਾਰ ਪਹਿਰੀ ਜਹਾਜ਼ ਨੇ, ਬੇੜੇ ਨੇ, ਉਹ ਵੀ ਆ ਰਹੇ ਨੇ, ਨਾਲ ਹਵਾਈ ਜਹਾਜ਼ ਵੀ ਆ ਰਹੇ ਨੇ। ਤੇ ਇਹ ਸਾਰਾ ਖਿੱਤੇ ਜਿਹੜੀ ਸਿਚੁਏਸ਼ਨ ਬਣ ਰਹੀ ਹੈ ਸਰ, ਕੀ ਨਜ਼ਰ ਆ ਰਿਹਾ ਹੈ ਕਿ ਖਦਸ਼ਾ ਹੈ ਕਿ ਮਹਿਜ਼ ਇਹ ਕੋਈ ਦਬਾਅ ਹੈ ਜਾਂ ਇਹ ਕੋਈ ਵੱਡਾ ਆਪਰੇਸ਼ਨ ਹੋ ਸਕਦਾ ਹੈ? ਔਰ ਨਾਲ ਇਹ ਵੀ ਦੱਸੋ ਕਿ ਕਿਆ ਪ੍ਰੈਕਟੀਕਲੀ ਇਹ ਪੋਸੀਬਲ ਹੈ, ਮੁਮਕਿਨ ਹੈ? ਬਹੁਤ ਸ਼ੁਕਰੀਆ ਤੁਸੀਂ ਬੁਲਾਇਆ ਜੀ ਸ਼ਾਹਿਦ ਸਾਹਿਬ। ਮਕਸਦ ਤੇ ਬੁਨਿਆਦੀ ਤੌਰ ਤੇ ਬਿਹਤਰ ਬਾਰਗੇਨ ਹਾਸਿਲ ਕਰਨਾ ਨਾ ਜੀ। ਜਦੋਂ ਇੱਕ ਜੰਗ ਲੱਗ ਗਈ, ਆਬਜੈਕਟਿਵ ਹਾਸਿਲ ਨਹੀਂ ਹੋ ਸਕੇ, ਮਿਲਟਰੀ ਦਾ ਜਿਹੜਾ ਟਾਸਕ ਉਹਨਾਂ ਨੇ ਦਿੱਤਾ ਸੀ ਉਹਨਾਂ ਨੇ ਅਨਫੋਲਡ ਤੇ ਕੀਤਾ, ਲੇਕਿਨ ਜੋ ਉਹਨਾਂ ਨੇ ਅਹਦਾਫ ਸੈੱਟ ਕੀਤੇ ਸਨ ਆਪਣੇ ਜੰਗ ਦੇ ਕਿ ਜੀ ਇਹ ਮੈਂ ਅਚੀਵ ਕਰਨਾ ਚਾਹੁੰਦਾ, ਉਹ ਤੇ ਨਜ਼ਰ ਨਹੀਂ ਹੁੰਦਾ ਆ ਰਿਹਾ ਮੁਕੰਮਲ ਕਿਸੇ ਤਰੀਕੇ ਨਾਲ। ਹੁਣ ਹੁੰਦਾ ਇਹ ਵੇ ਕਿ ਜਦੋਂ ਤੁਹਾਨੂੰ ਇਹ ਮਕਸਦ ਨਾ ਹਾਸਲ ਹੋ ਰਹੇ ਹੋਣ ਤੇ ਫਿਰ ਤੁਸੀਂ ਕਿਉਂਕਿ ਮੁਜ਼ਾਕਰਾਤ ਵੱਲ ਆਣਾ ਹੀ ਹੁੰਦਾ, ਚਾਹੇ ਮਜਬੂਰਨ ਤੇ ਚਾਹੇ ਤੁਸੀਂ ਇੱਕ ਐਡਵਾਂਟੇਜ ਪੋਜੀਸ਼ਨ ਤੇ ਹੋਵੋ। ਪ੍ਰੈਜ਼ੀਡੈਂਟ ਟਰੰਪ ਕੋਲ ਐਸੀ ਐਡਵਾਂਟੇਜ ਨਹੀਂ ਹੈਗੀ। ਹੁਣ ਉਹ ਮੁਜ਼ਾਕਰਾਤ ਤੇ ਆਣਾ ਚਾਹੁੰਦੇ ਨੇ, ਲੇਕਿਨ ਉਹ ਐਸੀ ਪੋਸਚਰਿੰਗ ਕਰਕੇ ਆਣਾ ਚਾਹੁੰਦੇ ਨੇ ਕਿ ਜਦੋਂ ਮੇਰੀ ਕਾਬਲੀਅਤ ਬਹੁਤ ਜ਼ਿਆਦਾ ਹੈ, ਮੈਂ ਬਹੁਤ ਜ਼ਿਆਦਾ ਤਬਾਹੀ ਮਚਾ ਸਕਦਾ, ਮੈਂ ਈਰਾਨ ਦਾ ਇਨਫਰਾਸਟਰਕਚਰ ਪਹਿਲੇ ਵੀ ਤਬਾਹ ਕਰ ਦਿੱਤਾ ਹੈ, ਹੋਰ ਮੈਂ ਪਨਿਸ਼ਮੈਂਟ ਦਿਆਂਗਾ, ਤਾਂ ਕਿ ਈਰਾਨੀ ਹੁਕੂਮਤ ਨੂੰ ਜਾਂ ਲੋਕਾਂ ਨੂੰ ਇਹ ਮੈਸੇਜ ਦਿੱਤਾ ਜਾ ਸਕੇ ਜਾਂ ਉਸ ਖੌਫਨਾਕ ਅੰਜਾਮ ਦਿਖਾਇਆ ਜਾ ਸਕੇ ਕਿ ਜਨਾਬ ਮੇਰੀ ਸਲਾਹੀਅਤ ਕੀ ਹੈ, ਮੈਂ 82 에ਅਰਬੋਰਨ ਬ੍ਰਿਗੇਡ ਭੇਜ ਦਿਆਂਗਾ, ਮੈਂ ਕਰ ਦਿਆਂਗਾ, ਤੇ ਉਹ ਤਾਂ ਕਿ ਉਹ ਸੁਲ੍ਹਾ ਤੇ ਅਮਰੀਕਾ ਨੂੰ ਇੱਕ ਐਡਵਾਂਟੇਜ ਦੇਣ ਤੇ ਰਾਜ਼ੀ ਹੋ ਜਾਏ ਈਰਾਨ। ਲੇਕਿਨ ਦੂਸਰੀ ਤਰਫ ਸਾਨੂੰ ਇਹ ਦੇਖਣਾ ਪਏਗਾ ਕਿ ਈਰਾਨ ਨੇ ਵੀ ਬਹੁਤ ਅਫੈਂਸਿਵ ਜ਼ਬਰਦਸਤ ਇੱਕ ਲਾਂਚ ਕੀਤਾ, ਆਪਣੇ ਆਪ ਨੂੰ ਨਾ ਸਿਰਫ ਡਿਫੈਂਸ ਕੀਤਾ ਬਲਕਿ ਆਪ ਨੂੰ ਸਰਵਾਈਵ ਵੀ ਕੀਤਾ, ਤੇ ਅਮਰੀਕਾ ਦਾ ਜਿੱਥੇ ਜਿੱਥੇ ਇੰਟਰਸਟ ਸੀ ਉੱਥੇ ਨੁਕਸਾਨ ਪਹੁੰਚਾਇਆ, ਮਿਡਲ ਈਸਟ ਕੰਟਰੀਜ਼ ਪਹੁੰਚਾਇਆ, ਔਰ ਇਜ਼ਰਾਈਲ ਨੂੰ ਕਾਫੀ ਟਾਰਗੇਟ ਕੀਤਾ ਉਹਨੇ। ਤੇ ਆਈ ਥਿੰਕ ਦੋਨੋਂ ਇੱਕ ਡਿਫਰੈਂਟ ਪਲੇਟਫਾਰਮ ਤੇ ਨੇ। ਜਦੋਂ ਜੰਗ ਸ਼ੁਰੂ ਹੋਈ ਸੀ ਅਮਰੀਕਾ ਦੀ, ਜਿੰਨੀ ਜੰਗ ਹੁੰਦੀ ਜਾ ਰਹੀ ਹੈ ਅਮਰੀਕਾ ਇਜ਼ਰਾਈਲ ਦੀ ਜਿਹੜਾ ਜ਼ੋਮ ਹੈ, ਜਿਹੜਾ ਮਾਨ ਸੀ, ਉਹ ਘਟਦਾ ਜਾ ਰਿਹਾ ਹੈ, ਔਰ ਜਿੰਨੀ ਜੰਗ ਲੰਬੀ ਹੁੰਦੀ ਜਾ ਰਹੀ ਹੈ ਡਿਸਟਰਕਸ਼ਨ ਜਾਂ ਜਿਹੜੀ ਡੈਮੇਜ ਹੋਇਆ ਈਰਾਨ ਦਾ ਆਪਣੀ ਜਗ੍ਹਾ, ਲੇਕਿਨ ਇੱਕ ਇਮੇਜ ਈਰਾਨ ਦਾ ਐਜ਼ ਅ ਫਾਈਟਿੰਗ ਫੋਰਸ ਬਹੁਤ ਵਧਿਆ। ਅਗਲੀ ਡਾਇਮੈਂਸ਼ਨ ਅਮਰੀਕਾ ਕੋਲ ਬੰਬਾਰੀ ਦੀ ਆਪਸ਼ਨ ਤੇ ਹੁਣ ਉਹ ਕਿੰਨੀ ਦਫਾ ਲੈ ਚੁੱਕੇ ਨੇ, ਮੈਸਿਵ ਡਿਸਟਰਕਸ਼ਨ ਕਰ ਰਹੇ ਨੇ ਉਹਦੇ ਇਨਫਰਾਸਟ੍ਰਕਚਰ ਤੇ, ਇੰਡਸਟਰੀ ਤੇ, ਬਿਜਲੀ ਘਰਾਂ ਤੇ, ਪਾਣੀ ਦੇ ਵਾਟਰ ਸੈਲੀਨੇਸ਼ਨ ਪਲਾਂਟ ਦੇ, ਤੇ ਹੁਣ ਉਹ ਕੀ ਕਰਨਗੇ? ਉਹ ਇੰਨੀ ਤਬਾਹੀ ਮਚਾ ਚੁੱਕੇ ਨੇ, ਸਿਵਲੀਅਨ ਕੈਜੁਅਲਟੀਜ਼ ਹੋ ਰਹੀਆਂ ਨੇ। ਸਿਰਫ ਇੱਕ ਉਹ ਜਿਹਦੀ ਚੀਜ਼ ਤੋਂ ਹੁਣ ਡਰਾ ਰਹੇ ਨੇ, ਉਹ ਕਹਿੰਦੇ ਨੇ ਕਿ ਅਸੀਂ 82 ਬ੍ਰਿਗੇਡ ਭੇਜਾਂਗੇ। ਅਸੀਂ ਹੁਣ ਇਸ ਲਈ ਅਗਰ 82 ਬ੍ਰਿਗੇਡ ਭੇਜੀਏ ਜਾਂ MEU ਜਿਹਨੂੰ ਕਹਿੰਦੇ ਨੇ, ਇਹਨੂੰ ਕਹਿੰਦੇ ਨੇ ਮੈਰੀਟਾਈਮ ਐਕਸਪੀਡੀਸ਼ਨਰੀ ਯੂਨਿਟ। MEU ਪਹਿਲੇ 2 ਭੇਜੇ ਨੇ, ਉਹਨਾਂ ਦੀ ਤਾਦਾਦ ਤਕਰੀਬਨ 5000 ਟਰੂਪਸ ਪਹਿਲੇ ਹੀ ਹੈਗੇ ਨੇ ਉਹਨਾਂ ਕੋਲ। ਹੁਣ ਇਹ ਜਿਹੜਾ ਆਪਣਾ ਸਟਰਕਚਰ ਲੈ ਕੇ ਆ ਰਹੇ ਨੇ ਕਮਾਂਡ ਕੰਟਰੋਲ ਦਾ 82 에ਅਰਬੋਰਨ ਬ੍ਰਿਗੇਡ ਦਾ, ਉਹਦੀ ਟੋਟਲ ਕੋਈ 5000 ਹੈ, ਯਾਨੀ 10000 ਦੇ ਕਰੀਬ ਮਰੀਨ ਸਪੈਸ਼ਲ ਫੋਰਸਿਸ ਨੇ ਜਿਹੜੀਆਂ ਇਹਨਾਂ ਨੂੰ ਕਹਿੰਦੇ ਨੇ ਅਸੀਂ ਉਤਾਰਨਾ। ਲੇਕਿਨ ਉਤਾਰਨ ਤੋਂ ਪਹਿਲੇ ਇੱਕ ਚੀਜ਼ ਕਲੀਅਰ ਹੋਣੀ ਚਾਹੀਦੀ ਹੈ, ਉਤਾਰਨਾ ਕੋਈ ਮਸਲਾ ਨਹੀਂ ਹੁੰਦਾ, ਪੈਰਾਸ਼ੂਟ ਤੋਂ ਛਾਲ ਮਾਰੋ ਤੁਸੀਂ ਲੈਂਡ ਕਰ ਜਾਓਗੇ। ਇੱਕ ਹੌਸਟਾਈਲ ਏਰੀਆ 'ਚ ਜਿੱਥੇ ਈਰਾਨ ਦਾ ਕੰਟਰੋਲ ਹੈ ਹਾਲੇ ਤੱਕ, ਕਬਜ਼ਾ ਇੰਨਾ ਕਰਨਾ ਆਸਾਨ ਨਹੀਂ ਹੁੰਦਾ। ਆ ਕੇ ਤੁਸੀਂ ਕੰਟਰੋਲ ਸੰਭਾਲਣਾ ਉਹਨਾਂ ਨੇ। ਫਿਰ ਨੰਬਰ 2 ਕੰਪਲੀਟ ਉਹਨਾਂ ਨੇ ਆਪਣੇ ਅੰਡਰ ਕੰਟਰੋਲ ਲੈਣਾ ਹੈ ਉਸ ਜਿਹੜੇ ਵੀ ਆਈਲੈਂਡ ਤੋਂ ਉਤਾਰਨਗੇ। ਨੰਬਰ 3 ਜਦੋਂ ਇਹ ਕਰ ਵੀ ਲਓਗੇ, ਅਗਰ ਪਹਿਲੇ ਤੇ ਕਰੋਗੇ ਕਿਸ ਤਰ੍ਹਾਂ, ਇੰਨੀ ਹੌਸਟਾਈਲ ਪੋਪੂਲੇਸ਼ਨ ਹੈ ਤੁਹਾਡੇ ਖਿਲਾਫ। ਤੀਸਰਾ ਹੁੰਦਾ ਹੈ ਕਿ ਤੁਸੀਂ ਉਤਾਰਿਆ ਕਾਦੇ ਵਾਸਤੇ ਵੀ? ਤੁਸੀਂ ਕੋਈ ਲੋਕਾਂ ਨੂੰ CNN ਨੂੰ ਵੀਡੀਓ ਤੇ ਨਹੀਂ ਭੇਜਣੀ ਕਿ ਅਸੀਂ ਉਤਰ ਗਏ ਹਾਂ। ਉਤਰਨਾ ਤਾਂ ਕੋਈ ਮਸਲਾ ਨਹੀਂ, ਸਸਟੇਨ ਕਿਸ ਤਰ੍ਹਾਂ ਕਰੋਗੇ? ਲੌਜਿਸਟਿਕਲੀ, ਇਨਫੋਰਮੇਸ਼ਨ ਟੈਕਨੋਲੋਜੀ, ਇੰਟੈਲੀਜੈਂਸ ਇਨਪੁਟ, ਮਿਲਟਰੀ ਸਪੋਰਟ, ਰਾਸ਼ਨ, ਵੈਪਨਸ, ਇਹ ਸਾਰਾ ਕੁਝ ਸਪਲਾਈ ਲਾਈਨ ਇੰਸ਼ੋਰ ਕਰਨੀ ਪਏਗੀ ਉਹਨਾਂ ਨੂੰ। ਹਵਾ ਤੋਂ ਡ੍ਰੌਪ ਕਰਨਗੇ, ਇੱਕ ਆਪਸ਼ਨ ਹੈ ਜੀ। ਜ਼ਮੀਨ ਤੋਂ, ਸਮੁੰਦਰ ਤੋਂ ਮਤਲਬ ਡ੍ਰੌਪ ਕਰਨਗੇ, ਤੇ ਸਮੁੰਦਰ ਤੇ ਵੈਸੇ ਹੀ ਸਟੇਟ ਆਫ ਹੋਰਮਜ਼ ਈਰਾਨ ਦਾ ਕਬਜ਼ਾ ਹੈ। ਤੇ ਮੇਰਾ ਖਿਆਲ ਹੈ ਬਹੁਤ ਹੀ ਚੈਲੰਜਿੰਗ ਹੋਏਗਾ। ਇੱਕ ਮੈਂ ਮਿਸਾਲ ਦੇ ਦੇਣਾ ਤਾਰੀਖ ਤੋਂ, ਤੁਹਾਡੇ ਵਿਊਅਰ ਜਿਹੜੇ ਨੇ ਉਹ ਬਿਹਤਰ ਸਮਝ ਸਕਣ। ਇਰਾਕ ਦੇ 2003 ਤੇ ਅਮਰੀਕਾ ਨੇ ਹਮਲਾ ਕੀਤਾ ਸੀ, 48 ਦਿਨ ਤੱਕ ਬੰਬਾਰੀ ਕੀਤੀ ਸੀ ਨਾਨ ਸਟਾਪ, ਔਰ ਉਹ ਇਰਾਕੀ 에ਅਰਫੋਰਸ ਜਿਹੜੀ ਤਬਾਹ ਹੋ ਚੁੱਕੀ ਸੀ, ਆਲਮੋਸਟ ਨੋ ਫਲਾਈ ਜ਼ੋਨ ਸੀ ਉਹਨਾਂ ਦੇ ਉੱਤੇ ਇੰਪੋਜ਼ ਕੀਤਾ ਹੋਇਆ। ਈਰਾਨ ਦਾ ਜਿਹੜਾ ਜੁਗਰਾਫੀਆਈ ਇਲਾਕਾ ਹੈ ਤਕਰੀਬਨ ਈਰਾਨ ਨਾਲੋਂ 4 ਗੁਣਾ ਛੋਟਾ ਹੈ, ਯਾਨੀ ਈਰਾਨ 4 ਗੁਣਾ ਵੱਡਾ ਹੈ। ਇਰਾਕ ਦੀ ਕੰਪਲੀਟ ਜਿਹੜੀ ਗਰਾਊਂਡ ਹੈ ਜਾਂ ਸਰਫੇਸ ਕਹਿ ਲਓ, ਉਹ ਡੈਜ਼ਰਟ ਏਰੀਆ ਹੈ, ਯਾਨੀ ਡੈਜ਼ਰਟ ਏਰੀਆ ਹੈ ਕਿ ਉਹਦੇ 'ਚ ਤੁਸੀਂ ਪਹਾੜੀ ਨਹੀਂ, ਛੁਪਣ ਦਾ ਰਸਤਾ ਨਹੀਂ ਹੈ, ਅਨਈਵਨ ਨਹੀਂ ਹੈ ਜਿਹਦੇ 'ਚ ਤੁਸੀਂ ਕੰਸੀਲਮੈਂਟ ਕਰ ਸਕੋ। ਈਰਾਨ 4 ਗੁਣਾ ਵੱਡਾ ਹੈ, ਤਕਰੀਬਨ 50% ਇਹਦੇ ਤੇ ਛੋਟੇ ਬੜੇ ਪਹਾੜ ਨੇ, ਯਾਨੀ ਪਹਾੜੀ ਸਿਲਸਿਲਾ ਜਾਂ ਅਨਈਵਨ ਟਰੇਨ ਹੈ। ਹੁਣ ਅਨਈਵਨ ਟਰੇਨ ਈਰਾਨ ਦੇ ਲੋਕਾਂ ਨੂੰ ਬਹੁਤ ਐਡਵਾਂਟੇਜ ਦੇਗੀ, ਕਿਉਂਕਿ ਉਹਨਾਂ ਨੂੰ ਛੁਪਣ ਵਾਸਤੇ ਆਲਰੇਡੀ ਉਹਨਾਂ ਨੇ ਜਿਹੜੇ ਟਨਲਸ ਬਣਾਈਆਂ ਨੇ, ਬੰਕਰਸ ਬਣਾਏ ਨੇ, ਉਹ ਅੰਡਰਗਰਾਉਂਡ ਜਾਂ ਪਹਾੜਾਂ ਦੇ ਅੰਦਰ ਬਣਾਏ ਨੇ। ਤੇ ਅਮਰੀਕਾ ਦੀ ਫੌਜ ਨੂੰ ਐਗਜ਼ੈਕਟ ਇੰਟੈਲੀਜੈਂਸ ਇਨਫੋਰਮੇਸ਼ਨ ਕੌਣ ਦੇਗਾ ਕਿ ਕਿਹੜੇ ਟਨਲ ਚੋਂ ਕੀ ਨਿਕਲੇਗਾ, ਕਿੱਥੇ ਉਹਨਾਂ ਦੇ ਸੋਲਜਰ ਆਣਗੇ, ਉਹਨਾਂ ਦੀ ਲੌਜਿਸਟਿਕ, ਅਮਰੀਕਾ ਦੀ ਸਪਲਾਈ ਲਾਈਨ, ਔਰ ਫਿਰ ਲੈਂਡ ਕਰਨ ਦੇ ਬਾਅਦ ਉਹਨੂੰ ਆਪਰੇਸ਼ਨਲਾਈਜ਼, ਜਿਸ ਤਰ੍ਹਾਂ ਮੈਂ ਕਹਿ ਰਿਹਾ, ਚਾਹੇ ਉਹ ਖਾਰਕ ਆਈਲੈਂਡ ਹੋਵੇ ਜਾਂ ਕੋਈ ਹੋਵੇ। ਔਰ ਆਖਰੀ ਗੱਲ ਇੱਕ ਹੋਰ ਇੰਪੋਰਟੈਂਟ ਹੈ ਕਿ ਜਦੋਂ ਇੱਕ ਛੋਟਾ ਜਜ਼ੀਰਾ ਹੁੰਦਾ, ਸਿਰਫ ਜਜ਼ੀਰੇ ਤੇ ਤੁਸੀਂ ਕਬਜ਼ਾ ਨਹੀਂ ਕਰਨਾ ਹੁੰਦਾ, ਤੁਸੀਂ ਸਾਈਡਾਂ ਤੇ ਜਿਹੜੇ ਸਮੁੰਦਰ ਦੇ ਜ਼ਮੀਨਾਂ ਨੇ ਉਹ ਵੀ ਤੁਹਾਡੇ ਕੰਟਰੋਲ 'ਚ ਹੋਣੀਆਂ ਚਾਹੀਦੀਆਂ, ਵਰਨਾ ਤੇ ਉਹ ਖਾਰਕ ਤੇ ਇੰਨੇ ਜ਼ਿਆਦਾ ਡਰੋਨ ਤੇ ਮਿਜ਼ਾਈਲ ਚਲਾਉਣਗੇ ਕਿ ਤੁਹਾਡੇ ਸੋਲਜਰ ਦੀ ਕੈਜੁਅਲਟੀਜ਼ ਬਹੁਤ ਹੋ ਜਾਣਗੀਆਂ।
ਤੇ ਆਈ ਥਿੰਕ ਇਹ ਸਾਰੇ ਸਿਨੈਰੀਓ ਦੇ ਅੰਦਰ ਅਮਰੀਕਾ ਵਾਸਤੇ ਬਹੁਤ ਹੀ ਰਿਸਕੀ ਹੋਏਗਾ, ਬਾਡੀ ਬੈਗ ਜ਼ਿਆਦਾ ਵੱਧ ਜਾਣਗੇ। ਅਮਰੀਕਾ 'ਚ ਪਹਿਲੇ ਹੀ ਤੁਸੀਂ ਦੇਖਿਆ ਆਲਮੋਸਟ 8 ਤੋਂ 12 ਮਿਲੀਅਨ ਲੋਕਾਂ ਨੇ ਇੱਕ ਪ੍ਰੋਟੈਸਟ ਕੀਤੀ ਹੈ ਤੇ ਅਮਰੀਕਨ ਪ੍ਰੈਜ਼ੀਡੈਂਟ ਤੇ ਹੋਰ ਜ਼ਿਆਦਾ ਪ੍ਰੈਸ਼ਰ ਬਿਲਡ ਹੋ ਰਿਹਾ। ਉਹਨੂੰ ਦਰਮਿਆਨ 'ਚ ਫਸ ਗਏ ਨੇ ਕਿ ਲੋਕਾਂ ਦੀ ਗੱਲ ਮੰਨਦੇ ਨੇ ਤੇ ਫਿਰ ਨੁਕਸਾਨ ਹੁੰਦਾ ਹੈ, ਔਰ ਅਗਰ ਉਧਰ ਜਾ ਕੇ ਕੰਪਰੋਮਾਈਜ਼ ਕਰਕੇ ਡੀਲ ਕਰ ਲੈਂਦੇ ਨੇ ਫਿਰ ਪਿੱਛੇ ਆਣਗੇ ਤੇ ਲੋਕੀ ਨਹੀਂ ਛੱਡਣਗੇ। ਸਰ ਇਹ ਦੱਸੋ ਕਿ ਸਦਰ ਟਰੰਪ ਜਦੋਂ ਇਹ ਗੱਲ ਕਰਦੇ ਨੇ ਖਾਰਕ ਜਜ਼ੀਰੇ ਦਾ ਬੜਾ ਜ਼ਿਕਰ ਹੁੰਦਾ ਹੈ ਤੇ ਔਰ ਖਾਰਕ ਜਜ਼ੀਰੇ ਦੇ ਹਵਾਲੇ ਨਾਲ ਈਰਾਨ ਵੀ ਦੱਸ ਚੁੱਕਿਆ ਹੈ ਕਿ ਜੀ ਉਹਨਾਂ ਦਾ ਇੱਥੋਂ ਤੇਲ ਨਿਕਲ ਨਹੀਂ ਰਿਹਾ ਬਲਕਿ ਜ਼ਿਆਦਾਤਰ ਐਕਸਪੋਰਟ ਹੋ ਰਿਹਾ, ਕੋਈ 80% ਆਇਲ ਦੇ ਹਵਾਲੇ ਨਾਲ ਉਹ ਦੱਸਦੇ ਨੇ। ਤੇ ਇਸ ਜਜ਼ੀਰੇ ਤੇ ਹਮਲਾ ਕਰਨਾ ਜਾਂ ਇਸ ਤੇ ਕਬਜ਼ਾ ਕਰਨਾ ਕੀ ਨਜ਼ਰ ਆ ਰਿਹਾ ਹੈ? ਸਦਰ ਟਰੰਪ ਦਾ ਮਕਸਦ ਕੀ ਹੈ ਔਰ ਕੀ ਹਾਸਿਲ ਕਰਨਾ ਚਾਹੁੰਦੇ ਨੇ ਇਸ ਸਾਰੇ ਮਾਮਲੇ 'ਚ? ਨਹੀਂ, ਇੱਕ ਸਿੰਬੋਲਿਕ ਦੱਸਣਾ ਚਾਹੁੰਦੇ ਨਾ, ਉਹ ਸਮਝਦੇ ਨੇ ਕਿ ਜਿੱਥੋਂ ਤੁਹਾਡੀ 80% ਐਕਸਪੋਰਟ ਹੈ, ਯਾਨੀ ਐਡਾ ਤੁਹਾਡਾ ਵਾਈਟਲ ਇੱਕ ਸਟੇਸ਼ਨ ਨੇ ਉਸੇ ਕਬਜ਼ੇ 'ਚ ਕਰ ਲਿਆ। ਲੇਕਿਨ ਅਮਰੀਕਾ ਨੂੰ ਦੋ ਚੀਜ਼ਾਂ ਦੇਖਣੀਆਂ ਪੈਣਗੀਆਂ। ਦੋ ਚੀਜ਼ਾਂ ਐਵੇਂ ਕਿ ਹਮੇਸ਼ਾ ਜਦੋਂ ਇਹੋ ਜਿਹਾ ਤੁਸੀਂ ਆਪਰੇਸ਼ਨ ਕਰਦੇ ਹੋ, ਤੁਸੀਂ ਇਹ ਵੇਖਦੇ ਹੋ ਟਰੂਪਸ ਵਰਸਸ ਟਾਸਕ ਰੇਸ਼ੋ, ਯਾਨੀ ਟਾਸਕ ਤੇ ਟਰੂਪਸ ਦੀ ਰੇਸ਼ੋ ਕੀ ਹੈ। ਅਗਰ ਤੁਸੀਂ ਉੱਥੇ ਕੰਟਰੋਲ ਕਰਨਾ ਹੈ, ਸਿਰਫ ਲੈਂਡ ਕਰਕੇ ਅਗਰ ਵੀਡੀਓ ਬਣਾਣੀ ਹੈ ਤੇ ਦੁਬਾਰਾ ਟੇਕ ਆਫ ਕਰ ਜਾਓ ਹੈਲੀਕਾਪਟਰ ਤੇ, ਇਹ ਵੀ ਟਾਸਕ ਹੋ ਸਕਦਾ ਹੈ। ਜਾਂ ਤੁਸੀਂ 2 ਮਹੀਨੇ ਉਹਨੂੰ ਖਾਰਜ ਨੂੰ ਕੰਟਰੋਲ ਕਰਨਾ ਹੈ ਔਰ ਐਕਸਪੋਰਟ ਵੀ ਕੰਟਰੋਲ ਕਰਨੀ ਹੈ, ਇਹ ਵੀ ਟਾਸਕ ਹੈਗਾ। ਉਹਨਾਂ ਦੀ ਨੇਵੀ ਪਹਿਲੇ ਹੀ ਸਟ੍ਰੈਚ ਹੈ, 에ਅਰਕ੍ਰਾਫਟ ਕੈਰੀਅਰ ਦੋਨੋਂ ਪਿੱਛੇ ਪੁੱਲ ਬੈਕ ਕਰ ਚੁੱਕੇ ਨੇ। ਔਰ ਆਖਰੀ ਗੱਲ ਇੱਕ ਬੜੀ ਇੰਪੋਰਟੈਂਟ ਇਹਦੇ 'ਚ ਇਹ ਕਿ ਅਗਰ ਉਹ ਇਨ ਖਾਰਜ ਦਾ ਡਿਫੈਂਡ ਕਰ ਸਕਦੇ ਨੇ ਤੇ ਉਹ ਆਪਣੇ 11 ਬੇਸਿਸ ਕਿਉਂ ਤਬਾਹ ਕਰਵਾ ਬੈਠੇ ਨੇ ਜਿੱਥੇ ਉਹਨਾਂ ਦੇ ਸੋਲਜਰ ਹੀ ਕੋਈ ਨਹੀਂ ਹੋਣ। ਜਿਹੜੇ ਅਮਰੀਕਾ ਦੇ ਸੈਟਲਾਈਟ ਔਰ ਫੁੱਟ ਔਨ ਗਰਾਊਂਡ ਜਿਹੜਾ ਮਿਡਲ ਈਸਟ ਮੁਲਕਾਂ ਦੇ ਅੰਦਰ ਹੈਗੇ ਸੀ, ਉਹ ਬੇਸਿਸ ਤੇ ਉਹ ਖਾਲੀ ਕਰ ਚੁੱਕੇ ਨੇ, ਉਹ ਆਪਰੇਸ਼ਨਲ ਨਹੀਂ ਰਹੇ ਬੇਸ। ਤੇ ਅਗਰ ਉਹਨਾਂ ਦੀ ਸਟਰੈਂਥ ਇੰਨੀ ਅੱਛੀ ਸੀ ਤੇ ਪਹਿਲੇ ਉਹਨਾਂ ਨੂੰ ਲੌਜਿਸਟਿਕ ਔਰ ਐਮੂਨੀਸ਼ਨ ਸਪਲਾਈ ਕਰਕੇ ਜਾਂ ਡਿਫੈਂਸ ਸਿਸਟਮ ਦੇ ਕੇ ਉਹਨਾਂ ਨੂੰ ਸਰਵਾਈਵ ਕਰਾਉਂਦੇ। ਉਹ ਖਾਲੀ ਕਰ ਚੁੱਕੇ ਨੇ ਤੇ ਖਾਰ ਕਿਵੇਂ ਸਸਟੇਨ ਕਰਨਗੇ? ਮੇਰਾ ਸਵਾਲ ਹੈ ਵੇ। ਖਾਲਚੀ ਸਾਹਿਬ, ਇਹ ਵੀ ਜ਼ਰੂਰ ਦੱਸੋ ਕਿ ਅਗਰ ਕੋਈ ਇਸ ਤਰ੍ਹਾਂ ਦੀ ਸਿਚੁਏਸ਼ਨ ਬਣ ਜਾਂਦੀ ਖਾਰਕ ਜਜ਼ੀਰੇ ਦੇ ਹਵਾਲੇ ਨਾਲ ਜਾਂ ਟਰੂਪਸ ਔਨ ਗਰਾਊਂਡ ਜਾਂ ਕਿਸੇ ਆਪਰੇਸ਼ਨ ਦਾ ਕੋਈ ਮਾਮਲਾ ਹੁੰਦਾ ਤੇ ਈਰਾਨ ਦੀ ਜਿਹੜੀ ਦਿਫਾਈ ਸਲਾਹੀਅਤ ਹੈ, ਸਪੈਸ਼ਲੀ ਅਗਰ ਮੈਂ ਮਿਜ਼ਾਈਲ ਦੀ ਗੱਲ ਕਰਾਂ ਜਾਂ ਦੂਜੇ ਮਾਮਲਾਤ ਨੇ, ਉਹ ਕਿਸ ਹੱਦ ਤੱਕ ਮੁਅੱਸਰ ਹੋਏਗੀ ਇਸ ਸਾਰੇ ਮਾਮਲੇ ਨੂੰ ਰੋਕਣ ਲਈ? ਦੇਖੋ, ਈਰਾਨ ਨੇ ਤੇ ਸਸਟੇਨ ਕਰਨਾ ਜੀ। ਮੈਂ ਡੇ 1 ਤੋਂ ਕਹਿ ਰਿਹਾ ਕਿ ਅਮਰੀਕਾ ਨੇ ਬਹੁਤ ਐਸਟੈਬਲਿਸ਼ ਕਰਨੀ ਆਪਣੀ ਵਿਕਟਰੀ। ਅਮਰੀਕਾ ਨੇ ਜਿੱਤਣ ਵਾਸਤੇ ਇੱਕ ਜਿੱਤ ਕੇ ਦਿਖਾਣਾ ਹੈ। ਈਰਾਨ ਨੇ ਜਿੱਤਣ ਵਾਸਤੇ ਜਿੱਤਣਾ ਨਹੀਂ ਹੈ, ਸਿਰਫ ਹਾਰਨਾ ਨਹੀਂ ਹੈ। ਯਾਨੀ ਉਹਨਾਂ ਨੇ ਹਿੰਮਤ ਵੀ ਨਹੀਂ ਹਾਰਨੀ, ਇੱਕ ਰੈਜ਼ਿਲੀਅੰਸ ਦਿਖਾਣੀ ਹੈ, ਇੰਨੀ ਪਨਿਸ਼ਮੈਂਟ ਦਿੰਦੇ ਰਹਿਣਾ ਜਾਂ ਹਿੱਟ ਬੈਕ ਅਮਰੀਕਾ ਤੇ ਇਜ਼ਰਾਈਲ ਤੇ ਕਰਦੇ ਰਹਿਣਾ ਕਿ ਉਹਨਾਂ ਨੂੰ ਵਾਰ ਮਹਿੰਗੀ ਹੋ ਜਾਏ। ਈਰਾਨ ਵਾਸਤੇ ਪਹਿਲੀ ਜੰਗ ਸਸਤੀ ਹੈ ਨਿਸਬਤਨ। ਮੈਂ ਇਨਸਾਨੀ ਜਾਨਾਂ ਦੇ ਸੈਂਸ ਤੇ ਇਨਫਰਾਸਟ੍ਰਕਚਰ ਦੀ ਤਬਾਹੀ ਦੇ ਸੈਂਸ 'ਚ ਸਸਤੀ ਨਹੀਂ ਕਹਿ ਰਿਹਾ, ਉਹ ਤੇ ਬਹੁਤ ਮਹਿੰਗੀ ਹੈ। ਲੇਕਿਨ ਉਹਨਾਂ ਨੇ ਡਰੋਨਸ ਜਾਂ ਮਿਜ਼ਾਈਲਸ ਜਾਂ ਵੈਪਨਸ ਜਾਂ ਬੈਲਿਸਟਿਕ ਜਾਂ ਕਰੂਜ਼ ਮਿਜ਼ਾਈਲ ਬੜੇ ਇਕਨੋਮਿਕਲ ਫਾਇਰ ਕੀਤੇ ਨੇ। ਉੱਥੇ ਉਹਨਾਂ ਨੇ 4-4 ਮਿਲੀਅਨ ਦੇ ਪੈਟਰੀਅਟ ਫਾਇਰ ਕਰਵਾਤੇ ਨੇ ਤੇ ਬਹੁਤ ਕੰਪੈਰੀਟਿਵਲੀ ਈਰਾਨ ਨੂੰ ਜੰਗ ਮਿਲਟਰੀ ਟਰਮਸ 'ਚ ਜਿਹੜੀ ਹੈ ਜਾਂ ਵੈਪਨ ਪੁਆਇੰਟ ਆਫ ਵਿਊ ਨਾਲ ਸਸਤੀ ਲੱਗ ਰਹੀ ਹੈ, ਜਦਕਿ ਅਮਰੀਕਾ ਔਰ ਇਜ਼ਰਾਈਲ ਵਾਸਤੇ ਬਹੁਤ ਮਹਿੰਗੀ ਹੋ ਗਈ ਹੈ। ਐਮਬੈਰਸਮੈਂਟ ਜ਼ਿਆਦਾ ਹੋ ਗਈ ਹੈ, ਉਹਨਾਂ ਦੀ ਮਿਥ ਟੁੱਟ ਗਈ ਹੈ, ਉਹ ਜ਼ੋਮ ਟੁੱਟ ਗਿਆ ਹੈ ਜਿਹਦੇ 'ਚ ਕਿਹਾ ਜਾਂਦਾ ਸੀ ਜੀ ਅਮਰੀਕਾ ਇਨਵਿੰਸਿਬਲ ਹੈ ਔਰ ਉਹਨੂੰ ਤੇ ਤਬਾਹ ਕੀਤਾ ਹੀ ਨਹੀਂ ਜਾ ਸਕਦਾ ਔਰ ਇਨਵਲਨਰੇਬਲ ਵੀ ਹੈ। ਉਹ ਟੁੱਟ ਗਿਆ ਅਸਲ 'ਚ। ਤੇ 에ਅਰ ਡਿਫੈਂਸ ਜਾਂ ਨੋ 에ਅਰ ਡਿਫੈਂਸ ਤੇ ਈਰਾਨ ਦੀ ਨਾ ਰਿਕੁਆਇਰਮੈਂਟ ਹੈ ਤੇ ਨਾ ਉਹਨਾਂ ਨੂੰ ਸ਼ਾਇਦ ਆਉਣ ਵਾਲੇ ਵਕਤਾਂ 'ਚ ਕੋਈ ਅਗਰ ਹੋਇਆ ਵੀ ਉਹਨਾਂ ਦਾ 에ਅਰ ਡਿਫੈਂਸ ਬਚਿਆ ਤੇ ਨਾ ਉਹਨੂੰ ਸਰਵਾਈਵ ਕਰਨ ਨਹੀਂ ਦਿੱਤਾ ਜਾਏਗਾ। ਤੇ ਸਾਰਾ ਜ਼ੋਨ ਜਿਹੜਾ ਅਮਰੀਕਾ ਦਾ ਖਤਮ ਹੋਇਆ।